नमस्कार, सत श्री अकाल, आदाब। मेरा नाम मनदीप पूनिया है ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਅੱਜ ਫਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਯਾਚਕਾ ਤੇ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ। ਈਡੀ ਨੇ ਉਹਨਾਂ ਦੀ ਜ਼ਮਾਨਤ ਯਾਚਕਾ ਦਾ ਵਿਰੋਧ ਕੀਤਾ। ਹਾਲਾਂਕਿ ਜੱਜ ਨੇ ਫੈਸਲਾ ਰਿਜ਼ਰਵ ਰੱਖਿਆ ਹੈ। ਹੋ ਸਕਦਾ ਹੈ ਕਿ ਸ਼ੁੱਕਰਵਾਰ ਨੂੰ ਇਸ ਜ਼ਮਾਨਤ ਯਾਚਕਾ ਤੇ ਜੱਜ ਫੈਸਲਾ ਸੁਣਾ ਦੇਣ। ਕਾਂਗਰਸ ਪਾਰਟੀ ਦੇ ਵੱਡੇ ਆਗੂ ਰਾਹੁਲ ਗਾਂਧੀ ਨੇ 4 ਜੂਨ ਨੂੰ ਇੰਡੀਆ ਅਲਾਇੰਸ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ 15 ਅਗਸਤ ਤੋਂ ਹੀ ਉਹ ਭਰਤੀ ਭਰੋਸਾ ਸਕੀਮ ਦੇ ਤਹਿਤ 30 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਤਿਆਰੀ ਸ਼ੁਰੂ ਕਰ ਦੇਣਗੇ ਤੇ ਸਰਕਾਰ ਉਹਨਾਂ ਦੀ ਹੀ ਬਣਨ ਜਾ ਰਹੀ ਹੈ। ਗੁਜਰਾਤ ਦੀ ਦਾਊਦ ਸੀਟ ਦੇ ਬੂਥ ਤੇ ਦੁਬਾਰੇ ਪੋਲਿੰਗ ਹੋਊਗੀ। ਉੱਥੇ ਬੀਜੇਪੀ ਦੇ ਇੱਕ ਵਿਧਾਇਕ ਦੇ ਬੇਟੇ ਵਿਜੇ ਬਾਬੋਰ ਨੇ ਜਾ ਕੇ ਬੂਥ ਕੈਪਚਰ ਕਰ ਲਿਆ ਸੀ ਤੇ ਫੇਸਬੁੱਕ ਤੇ ਉਸ ਦੀ ਵੀਡੀਓ ਵੀ ਲਾਈਵ ਕੀਤੀ ਸੀ। ਉਸ ਤੋਂ ਬਾਅਦ ਕਾਂਗਰਸ ਪਾਰਟੀ ਨੇ ਈਸੀਆਈ ਦੇ ਸਾਹਮਣੇ ਇਸ ਦੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਕਰੇ ਜਾਣ ਤੋਂ ਬਾਅਦ ਹੁਣ ਦੁਬਾਰੇ ਤੋਂ ਇਸ ਪੋਲਿੰਗ ਬੂਥ ਤੇ VOTING ਕੀਤੀ ਜਾਊਗੀ। ਜਨਨਾਇਕ ਜਨਤਾ ਪਾਰਟੀ ਦੇ ਵੱਡੇ ਆਗੂ ਦੁਸ਼ਯੰਤ ਚੌਟਾਲਾ ਨੇ ਹਰਿਆਣਾ ਦੇ ਗਵਰਨਰ ਨੂੰ ਇੱਕ ਚਿੱਠੀ ਲਿਖ ਕੇ ਫਲੋਰ ਟੈਸਟ ਕਰਾਉਣ ਦੀ ਮੰਗ ਕੀਤੀ ਹੈ। ਦੱਸਦੀ ਹੈ ਕਿ 3 ਨਿਰਦਲੀय ਵਿਧਾਇਕਾਂ ਨੇ ਬੀਜੇਪੀ ਤੋਂ ਆਪਣਾ ਸਮਰਥਨ ਵਾਪਸ ਖਿੱਚ ਲਿਆ ਸੀ ਤੇ ਕਾਂਗਰਸ ਨੂੰ ਸਮਰਥਨ ਦਿੱਤਾ ਸੀਗਾ। ਉੱਦਾਂ ਜੇਜੇਪੀ ਦਾ ਅਲਾਇੰਸ ਪਹਿਲਾਂ ਬੀਜੇਪੀ ਨਾਲ ਹੀ ਸੀ, ਪਰ ਪਿਛਲੇ 2 ਮਹੀਨਿਆਂ ਤੋਂ ਇਹ ਅਲਾਇੰਸ ਟੁੱਟਿਆ ਹੋਇਆ ਹੈ ਤੇ ਹੁਣ ਨਵੇਂ ਮੁੱਖ ਮੰਤਰੀ ਦੇ ਤੌਰ ਤੇ ਨਾਇਬ ਸਿੰਘ ਸੈਣੀ ਇਸ ਸਰਕਾਰ ਦਾ ਹੁਕਮ ਚਲਾ ਰਹੇ ਹਨ। ਇੰਡੀਆ ਦੇ ਵਿੱਚ ਕਰੋਨਾ ਦੀ ਵੈਕਸੀਨ ਨੂੰ ਲੈ ਕੇ ਲਗਾਤਾਰ ਰੌਲਾ ਪੈ ਰਿਹਾ ਹੈ। ਇਸੇ ਰੌਲੇ ਦੇ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਦਸੰਬਰ 2021 ਤੋਂ ਬਾਅਦ ਕੋਈ ਵੀ ਕਰੋਨਾ ਦੀ ਵੈਕਸੀਨ ਨਹੀਂ ਬਣਾਈ ਹੈ। ਦੱਸਦੇ ਕਿ ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਟਾਈ ਅਪ ਐਸਟ੍ਰਾਜ਼ੇਨੇਕਾ ਨਾਲ ਸੀਗਾ, ਜਿਹੜੇ ਕਿ ਬ੍ਰਿਟੇਨ ਦੇ ਵਿੱਚ ਬਹੁਤ ਸਾਰੇ ਗੰਭੀਰ ਆਰੋਪਾਂ ਦਾ ਸਾਹਮਣਾ ਕਰ ਰਹੀ ਹੈ। ਬਹੁਜਨ ਸਮਾਜ ਪਾਰਟੀ ਦੀ ਵੱਡੀ ਆਗੂ ਬਹਿਨ ਮਾਇਆਵਤੀ ਨੇ ਆਪਣੇ ਭਤੀਜੇ ਆਕਾਸ਼ ਆਨੰਦ ਨੂੰ ਕੋਆਰਡੀਨੇਟਰ ਦੇ ਪਦ ਤੋਂ ਲਾਤਾ ਸੀਗਾ। ਉਸ ਤੋਂ ਬਾਅਦ ਆਕਾਸ਼ ਆਨੰਦ ਦੀ ਪ੍ਰਤੀਕਿਰਿਆ ਆਈ ਹੈ। ਉਹਨਾਂ ਨੇ ਕਿਹਾ ਕਿ ਬਹਿਨ ਜੀ ਬਹੁਜਨ ਸਮਾਜ ਦੀ ਸਰਵਮਾਨਯ ਨੇਤਾ ਹਨ ਤੇ ਉਹਨਾਂ ਦਾ ਹਰ ਫੈਸਲਾ ਸਾਡੇ ਲਈ ਮਾਨਯ ਹੋਊਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਥਿਕ ਸਲਾਹਕਾਰ ਪਰਿਸ਼ਦ ਦੀ ਇੱਕ ਵਿਵਾਦਿਤ ਰਿਪੋਰਟ ਸਾਹਮਣੇ ਆਈ ਹੈ, ਜਿਹਦੇ 'ਚ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਇੰਡੀਆ ਦੇ ਵਿੱਚ 1950 ਤੋਂ ਲੈ ਕੇ 2015 ਤੱਕ 7.8% ਹਿੰਦੂਆਂ ਦੀ ਆਬਾਦੀ ਘਟ ਹੋਈ ਹੈ ਤੇ ਅਲਪਸੰਖਿਅਕ ਆਬਾਦੀ ਲਗਾਤਾਰ ਵਧੀ ਹੈ, ਯਾਨੀ ਕਿ ਘੱਟ ਗਿਣਤੀਆਂ ਦੀ ਆਬਾਦੀ ਲਗਾਤਾਰ ਵਧੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਵਿੱਚ ਮੁਸਲਮਾਨਾਂ ਦੀ ਸੰਖਿਆ ਵੀ ਲਗਾਤਾਰ ਵਧੀ ਹੈ। ਇਸ ਰਿਪੋਰਟ ਆਉਣ ਤੋਂ ਬਾਅਦ ਲਗਾਤਾਰ ਰੌਲਾ ਪੈ ਰਿਹਾ ਹੈ। ਪੀਐਮ ਦੀ ਆਰਥਿਕ ਸਲਾਹਕਾਰ ਪਰਿਸ਼ਦ ਦੀ ਰਿਪੋਰਟ ਤੋਂ ਬਾਅਦ ਬੀਜੇਪੀ ਨੇ ਕਿਹਾ ਹੈ ਕਿ ਇਦਾਂ ਲੱਗਦਾ ਹੈ ਕਿ ਹਿੰਦੂਆਂ ਵਾਸਤੇ ਕੋਈ ਵੀ ਦੇਸ਼ ਨਹੀਂ ਬਚੂਗਾ। ਇਸ ਰਿਪੋਰਟ ਤੇ ਬਿਹਾਰ ਦੇ ਵੱਡੇ ਆਗੂ ਤੇਜਸਵੀ ਯਾਦਵ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਕਿ ਜਨਗਣਨਾ 2020 ਤੱਕ ਹੋ ਜਾਣੀ ਚਾਹੀਦੀ ਸੀਗੀ, ਪਰ ਇਹਨਾਂ ਨੇ 2024 ਤੱਕ ਵੀ ਕੋਈ ਜਨਗਣਨਾ ਨਹੀਂ ਕਰਾਈ ਹੈ। ਇਸ ਤੋਂ ਇਲਾਵਾ ਇਹ ਪੀਐਮ ਮੋਦੀ ਦੀ ਇੱਕ ਕਮੇਟੀ ਉਲਟ-ਪੁਲਟ ਰਿਪੋਰਟ ਕਰਕੇ ਕਿਤੇ ਨਾ ਕਿਤੇ ਇੱਥੇ ਹਿੰਦੂ ਮੁਸਲਮਾਨਾਂ ਦੀ ਟੈਨਸ਼ਨ ਵਧਾਉਣਾ ਚਾਹੁੰਦੀ ਹੈ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰੈਜ਼ੀਡੈਂਟ ਸੈਮ ਪਿਤਰੋਦਾ ਦੇ ਰੇਸਿਸਟ ਬਿਆਨ ਤੋਂ ਬਾਅਦ ਇੰਡੀਆ ਦੇ ਵਿੱਚ ਖਾਸਾ ਰੌਲਾ ਪੈ ਰਿਹਾ ਹੈ, ਜਿਸ ਕਰਕੇ ਸੈਮ ਪਿਤਰੋਦਾ ਨੇ ਆਪਣੇ ਪ੍ਰੈਜ਼ੀਡੈਂਟ ਪੋਸਟ ਤੋਂ ਇਸਤੀਫਾ ਦੇ ਦਿੱਤਾ ਹੈ। ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਨੇ ਕਿਹਾ ਹੈ ਕਿ ਉਹ ਸੈਮ ਪਿਤਰੋਦਾ ਦਾ ਨਿੱਜੀ ਬਿਆਨ ਸੀ, ਪਾਰਟੀ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ। ਤਮਿਲਨਾਡੂ ਦੇ ਸ਼ਿਵਕਾਸੀ ਦੇ ਵਿੱਚ ਇੱਕ ਪਟਾਕਾ ਫੈਕਟਰੀ 'ਚ ਅੱਗ ਲੱਗਣ ਕਰਕੇ 8 ਮਜ਼ਦੂਰਾਂ ਦੀ ਮੌਤ ਹੋ ਗਈ ਹੈ ਤੇ ਕਈ ਸਾਰੇ ਮਜ਼ਦੂਰ ਜ਼ਖਮੀ ਹਨ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲੀ ਖਬਰ ਤੋਂ। ਉਹ ਹੈਗੀ ਅਰਵਿੰਦ ਕੇਜਰੀਵਾਲ ਵਾਲੀ। ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਯਾਚਕਾ ਤੇ ਪਿਛਲੇ ਕਈ ਦਿਨਾਂ ਤੋਂ ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ ਹੋ ਰਹੀ ਹੈ। ਜਸਟਿਸ ਸੰਜੀਵ ਖੰਨਾ ਉਸ ਬੈਂਚ ਦੇ ਹੈੱਡ ਹੈਗੇ, ਜਿਹੜੀ ਬੈਂਚ ਇਸ ਪੂਰੀ ਜ਼ਮਾਨਤ ਯਾਚਕਾ ਤੇ ਸੁਣਵਾਈ ਕਰ ਰਹੀ ਹੈ ਤੇ ਈਡੀ ਵੱਲੋਂ ਤੁਸ਼ਾਰ ਮਹਿਤਾ ਹੋਰੀ ਅਪੀਅਰ ਹੋ ਰਹੇ ਹੈਗੇ ਤੇ ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਇਹ ਕੋਈ ਵੀ ਕਨਸਟੀਟਿਊਸ਼ਨਲ ਰਾਈਟ ਨਹੀਂ ਹੈਗਾ ਕਿ ਕਿਸੇ ਨੂੰ ਤੁਸੀਂ ਚੋਣ ਪ੍ਰਚਾਰ ਕਰਨ ਵਾਸਤੇ ਜ਼ਮਾਨਤ ਦੇ ਦਿਓ ਤੇ ਇਹਨਾਂ ਤਾਂ ਕਨਸਟੀਟਿਊਸ਼ਨਲ ਰਾਈਟ ਹੈ ਨਾ ਇਹ ਕੋਈ ਡਿਊਟੀ ਹੈ, ਨਾ ਕੋਈ ਫੰਡਾਮੈਂਟਲ ਰਾਈਟ ਹੈ। ਇਹ ਕੁਝ ਵੀ ਨਹੀਂ ਹੈਗਾ। ਤੁਸੀਂ ਕਿਸੇ ਨੂੰ ਵੀ ਸਿਰਫ ਚੋਣ ਪ੍ਰਚਾਰ ਕਰਨ ਵਾਸਤੇ ਜ਼ਮਾਨਤ ਨਹੀਂ ਦੇ ਸਕਦੇ। ਉਸ ਤੋਂ ਇਲਾਵਾ ਜਿਹੜੇ ਕੇਜਰੀਵਾਲ ਦੇ ਵਕੀਲ ਹੈਗੇ ਉਹਨਾਂ ਨੇ ਤਾਂ ਉਹਨਾਂ ਦੀ ਗ੍ਰਿਫਤਾਰੀ ਚੈਲੰਜ ਕੀਤੀ ਹੋਈ ਹੈ। ਜਸਟਿਸ ਸੰਜੀਵ ਖੰਨਾ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਇਹ ਸਾਰੀ ਦਲੀਲਾਂ ਸੁਣ ਰਹੇ ਨੇ। ਅੱਜ ਸੰਜੀਵ ਖੰਨਾ ਨੇ ਕਿਹਾ ਕਿ ਅਸੀਂ ਹਜੇ ਤਾਂ ਕੋਈ ਫੈਸਲਾ ਨਹੀਂ ਦਿੰਦੇ, ਪਰ ਆਉਣ ਵਾਲੇ ਸ਼ੁੱਕਰਵਾਰ ਨੂੰ ਆਪਾਂ ਇਸ ਤੇ ਕੋਈ ਫੈਸਲਾ ਸੁਣਾ ਸਕਦੇ ਹਾਂ ਤੇ ਸਾਰਿਆਂ ਦੀ ਨਜ਼ਰ ਹੁਣ ਸ਼ੁੱਕਰਵਾਰ ਨੂੰ ਹੈਗੀ ਆ ਕਿ ਕੀ ਫੈਸਲਾ ਸੁਣਾਇਆ ਜਾਂਦਾ ਹੈ। ਬਹੁਤ ਸਾਰੇ ਲੋਕ ਇਹ ਉਮੀਦ ਕਰ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਹੋ ਜਾਊਗੀ। ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਵਰਗੇ ਲੋਕਾਂ ਦੀ ਜ਼ਮਾਨਤਾਂ ਹੋ ਰਹੀਆਂ ਹਨ ਜਿਨ੍ਹਾਂ ਤੇ 100 ਕਰੋੜ ਰੁਪਏ ਦੇ ਵੱਡੇ ਘੁਟਾਲੇ ਦੇ ਆਰੋਪ ਹਨ ਤੇ ਦੂਜੇ ਪਾਸੇ ਆਪਣੇ ਭਾਈ ਅੰਮ੍ਰਿਤਪਾਲ ਹੋਣਾ ਤੇ NSA ਲਾ ਰੱਖਿਆ ਹੈ ਤੇ ਉਹਦੇ ਕੋਈ ਖਾਸ ਸਬੂਤ ਵੀ ਨਹੀਂ ਹਨ, ਨਾ ਉਹਨਾਂ ਤੇ ਬਣਦਾ ਵੀ ਨਹੀਂ ਸੀ NSA ਲਾਣਾ। ਫਿਰ ਵੀ ਉਹਨਾਂ ਨੂੰ ਨਾ ਤਾਂ ਪੰਜਾਬ ਸ਼ਿਫਟ ਕੀਤਾ ਜਾ ਰਿਹਾ ਹੈ, ਉਹਨਾਂ ਦੇ ਮਾਪੇ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ
ਤੇ ਉਹ ਉਹਨਾਂ ਨੇ ਹਾਲਾਂਕਿ ਖਡੂਰ ਸਾਹਿਬ ਤੋਂ ਚੋਣ ਲੜਨ ਦੀ ਘੋਸ਼ਣਾ ਕੀਤੀ। ਉਹਨਾਂ ਦੇ ਜਿਹੜੇ ਫਾਦਰ ਸਾਹਿਬ ਹੈ ਉਹ ਲਗਾਤਾਰ ਖਡੂਰ ਸਾਹਿਬ ਕਨਸਟੀਟੂਐਂਸੀ ਦੇ ਵਿੱਚ ਜਾ ਕੇ ਪ੍ਰਚਾਰ ਵੀ ਕਰ ਰਹੇ ਹਨ ਤੇ ਦੇਖਣਾ ਹੋਊਗਾ ਕਿ ਉਹਨਾਂ ਦੀ ਜ਼ਮਾਨਤ ਯਾਚਕਾ ਤੇ ਕਦੋਂ ਇਸ ਕਿਸਮ ਨਾਲ ਸੁਣਵਾਈ ਹੋਊਗੀ ਤੇ ਕਦੋਂ ਉਹਨਾਂ ਨੂੰ ਘੱਟੋ ਘੱਟ ਪੰਜਾਬ ਜੇਲ੍ਹ 'ਚ ਸ਼ਿਫਟ ਕੀਤਾ ਜਾਊਗਾ। ਹਜੇ ਇਸ ਸਾਰੇ ਮਾਮਲੇ ਤੇ ਤੁਸੀਂ ਇਹਨੂੰ ਕੰਟਰਾਸਟ ਮੈਂ ਇਸ ਕਰਕੇ ਕ੍ਰੀਏਟ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਉਹਨਾਂ ਦੀ ਸਰਕਾਰ ਹੈ, ਅਰਵਿੰਦ ਕੇਜਰੀਵਾਲ ਦੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਉੱਥੇ ਪੰਜਾਬ ਦੇ ਵਿੱਚ ਇੱਕ ਪੋਲੀਟੀਕਲ ਪ੍ਰਿਜ਼ਨਰ ਯਾਨੀ ਕਿ ਆਪਾਂ ਜੇ ਇਹ ਵੀ ਮੰਨ ਲਈਏ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਕੋਈ ਗੁਨਾਹ ਕੀਤਾ ਸੀਗਾ ਤੇ ਉਹਨੂੰ ਆਪਾਂ ਪੋਲੀਟੀਕਲ ਪ੍ਰਿਜ਼ਨਰ ਵਾਂਗ ਤਾਂ ਟਰੀਟ ਕਰਾਂਗੇ ਨਾ, ਉਹਨੂੰ ਤੁਸੀਂ ਹਾਰਡਕੋਰ ਕ੍ਰਿਮੀਨਲ ਵਾਂਗ ਥੋੜੀ ਨਾ ਟਰੀਟ ਕਰ ਸਕਦੇ ਹੋ ਤੇ ਉਹਦਾ ਜਿਹੜਾ ਇੱਕ ਪੂਰਾ ਟ੍ਰਾਇਲ ਵੀ ਚੱਲਣਾ ਹੈਗਾ। ਚਲ ਆਪਾਂ ਇਹ ਵੀ ਮੰਨ ਲੈਂਦਾ ਕਿ ਉਹਨਾਂ ਦਾ ਇੱਕ ਟ੍ਰਾਇਲ ਚੱਲੇ ਸਹੀ ਤਰੀਕੇ ਨਾਲ, ਉਹ ਪੰਜਾਬ 'ਚ ਚੱਲੂਗਾ ਫਿਰ ਅਸਮ ਦੇ ਵਿੱਚ ਚੱਲੂਗਾ। ਡਿਬਰੂਗੜ੍ਹ ਉਹਨਾਂ ਨੂੰ ਜੇਲ੍ਹ 'ਚ ਕਿਉਂ ਬੰਦ ਕੀਤਾ ਤੇ ਕੀ ਉਹਨਾਂ ਤੇ NSA ਬਣਦਾ ਸੀਗਾ? ਮੈਨੂੰ ਲੱਗਦਾ ਕਿ ਉਹਨਾਂ ਤੇ NSA ਨਹੀਂ ਬਣਦਾ ਸੀਗਾ ਤੇ ਇਸੇ ਕਰਕੇ ਮੈਂ ਕੰਟਰਾਸਟ ਡਰਾ ਕਰ ਰਿਹਾ ਕਿ ਦੋ ਪੋਲੀਟੀਕਲ ਪ੍ਰਿਜ਼ਨਰ ਤੁਸੀਂ ਦੇਖੋ, ਇੱਕ ਅਰਵਿੰਦ ਕੇਜਰੀਵਾਲ ਤੇ ਇੱਕ ਭਾਈ ਅੰਮ੍ਰਿਤਪਾਲ ਸਿੰਘ। ਜਿਹੜਾ ਭਾਈ ਅੰਮ੍ਰਿਤਪਾਲ ਸਿੰਘ ਨਾਲ ਆਮ ਆਦਮੀ ਪਾਰਟੀ ਵਾਲਿਆਂ ਨੇ ਕੀਤਾ, BJP ਵਾਲਿਆਂ ਨੇ ਕੀਤਾ, ਉਹੀ ਸਾਰਾ ਕੁਝ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਨਾਲ BJP ਵਾਲੇ ਕਰ ਰਹੇ ਨੇ। ਤੇ ਜੇ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲਦੀ ਹੈਗੀ ਤਾਂ ਮੈਨੂੰ ਲੱਗਦਾ ਕਿ ਭਾਈ ਅੰਮ੍ਰਿਤਪਾਲ ਨੂੰ ਵੀ ਜ਼ਮਾਨਤ ਮਿਲਣੀ ਚਾਹੀਦੀ ਤੇ ਉਹਨਾਂ ਨੇ ਜੋ ਕੁਝ ਵੀ ਕੀਤਾ ਸੀਗਾ ਉਹਦੇ ਅਕੋਰਡਿੰਗ ਜਿੰਨਾ ਉਹਨਾਂ ਨੇ ਕੋਈ ਜੁਰਮ ਕੀਤਾ ਸੀਗਾ ਉਸ ਹਿਸਾਬ ਨਾਲ ਉਹਨਾਂ ਤੇ ਧਾਰਾ ਤੈਅ ਹੋਣੀ ਚਾਹੀਦੀ, ਨਾ ਕਿ ਉਹਨਾਂ ਤੇ NSA ਲਾਈ ਜਾਣੀ ਚਾਹੀਦੀ। ਜੇ ਥਾਣੇ ਵਾਲਾ ਉਹ ਕੇਸ ਵੀ ਮੰਨ ਲਈਏ ਜਿਹੜਾ ਸਾਰਾ ਉਹਦੇ ਬਾਅਦ ਜਿਹੜਾ ਵਿਵਾਦ ਹੋਇਆ ਤੇ ਤੁਸੀਂ ਧਾਰਾ ਕਿਹੜੀ ਲਾਓਗੇ? ਇਹ ਤਾਂ ਲਾਓਗੇ ਕਿ ਤੁਸੀਂ ਜਿਹੜੇ ਸਰਕਾਰੀ ਕਰਮਚਾਰੀ ਹੈਗੇ ਉਹਨਾਂ ਦੀ ਡਿਊਟੀ ਬਾਧਿਤ ਕਰ ਰਹੇ ਹੋ, ਇਸ ਕਿਸਮ ਦੀਆਂ ਧਾਰਾ ਲੱਗਣਗੀਆਂ, NSA ਥੋੜੀ ਲੱਗ ਜੂਗਾ। ਤੇ ਇਹ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਸੀਰੀਅਸ ਮਾਮਲਾ ਹੈਗਾ ਤੇ ਇਹਦੇ ਤੇ ਵੀ ਧਿਆਨ ਜਾਣਾ ਚਾਹੀਦਾ। ਇਸੇ ਕਰਕੇ ਮੈਂ ਇਹਨੂੰ ਇਹ ਕੰਟਰਾਸਟ ਅਰਵਿੰਦ ਕੇਜਰੀਵਾਲ ਤੇ ਭਾਈ ਅੰਮ੍ਰਿਤਪਾਲ ਸਿੰਘ ਦਾ ਡਰਾ ਕੀਤਾ ਹੈਗਾ। ਉਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਤੇ ਰਾਹੁਲ ਗਾਂਧੀ ਹੋਰੀ ਖਾਸੇ ਕੌਨਫੀਡੈਂਟ ਦਿਖ ਰਹੇ ਹਨ। ਪਹਿਲੇ ਫੇਜ਼ ਤੱਕ ਤਾਂ ਉਹ ਕਿਤੇ ਨਾ ਕਿਤੇ ਡਾਊਨ ਸੀਗੇ, ਕੋਈ ਇਲੈਕਸ਼ਨ ਕੈਂਪੇਨ ਕਰਨ ਵੀ ਨਹੀਂ ਨਿਕਲ ਰਹੇ ਸੀਗੇ, ਪਰ ਜਦੋਂ ਤੋਂ ਹੀ ਫਸਟ ਫੇਜ਼ ਅਤੇ ਸੈਕਿੰਡ ਫੇਜ਼ 'ਚ VOTING % ਘਟ ਰਹੀ ਹੈ ਉਦੋਂ ਤੋਂ ਉਸ ਤੋਂ ਬਾਅਦ ਹੀ ਜਿਹੜੇ ਰਾਹੁਲ ਗਾਂਧੀ ਹੋਰੀ ਹੈਗੇ ਉਹ ਜ਼ਿਆਦਾ ਐਕਟਿਵ ਨਜ਼ਰ ਆ ਰਹੇ ਨੇ ਤੇ ਰਾਹੁਲ ਗਾਂਧੀ ਨੇ ਇੱਕ ਬਿਆਨ ਵੀ ਜਾਰੀ ਕਰਕੇ ਕਿਹਾ ਹੈ ਕਿ ਅਸੀਂ 4 ਜੂਨ ਨੂੰ ਇੰਡੀਆ ਅਲਾਇੰਸ ਵਾਲੇ ਆਪਣੀ ਸਰਕਾਰ ਬਣਾ ਰਹੇ ਹਾਂ ਤੇ ਸਾਡੀ ਜਿਹੜੀ ਪਹਿਲੀ ਪ੍ਰਾਇੋਰਟੀ ਰਹੂਗੀ ਉਹ ਹੈਗੀ ਆ ਭਰਤੀ ਸਕੀਮ। ਅਸੀਂ ਪਹਿਲੀ ਨੌਕਰੀ ਪੱਕੀ ਭਰਤੀ ਤੇ ਉਹਨਾਂ ਨੇ ਕਿਹਾ ਕਿ ਅਸੀਂ 30 ਲੱਖ ਨੌਜਵਾਨਾਂ ਨੂੰ ਪੱਕੀ ਨੌਕਰੀਆਂ ਦੇਵਾਂਗੇ ਤੇ ਉਹਦਾ ਸਾਰਾ ਜਿਹੜਾ ਕੰਮਕਾਜ ਹੈਗਾ ਉਹ ਅਸੀਂ 15 ਅਗਸਤ ਤੋਂ ਹੀ ਸ਼ੁਰੂ ਕਰ ਦੇਵਾਂਗੇ। ਤੇ ਰਾਹੁਲ ਗਾਂਧੀ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕੌਨਫੀਡੈਂਟ ਵੀ ਦਿਖ ਰਹੇ ਨੇ, ਕਈ ਵਾਰ ਓਵਰ ਕੌਨਫੀਡੈਂਸ ਵੀ ਲੱਗ ਰਿਹਾ ਹੁੰਦਾ ਹੈ, ਪਰ ਹੁਣ ਕਿਤੇ ਨਾ ਕਿਤੇ ਇੰਡੀਆ ਅਲਾਇੰਸ ਦਾ ਵੀ ਇੱਕ ਕਹਿ ਸਕਦੇ ਹਾਂ ਕਿ ਆਪਾਂ ਇਲੈਕਸ਼ਨ ਆਪਾਂ ਨੂੰ ਉੱਠਦਾ ਹੋਇਆ ਦਿਖ ਰਿਹਾ ਹੈ। ਪਰ ਇੱਕ ਚਿੰਤਾਜਨਕ ਚੀਜ਼ ਹੋਰ ਹੋਈ, ਇੰਡੀਆ ਦਾ ਜਿਹੜਾ ਇਲੈਕਸ਼ਨ ਹੈ ਉਹ ਲਗਾਤਾਰ ਕਮਿਊਨਲ ਹੁੰਦਾ ਜਾ ਰਿਹਾ ਹੈ, ਲਗਾਤਾਰ ਹਿੰਦੂ ਮੁਸਲਮਾਨ ਵਾਲੇ ਮਾਮਲੇ ਤੇ ਨਿਕਲ ਕੇ ਆ ਰਿਹਾ। ਉਹਦਾ ਇੱਕ ਰੀਜ਼ਨ ਮੈਂ ਦੱਸਦਾ, ਇੱਕ ਖਬਰ ਬਈ ਪਹਿਲਾਂ ਮੈਂ ਖਬਰ ਦੱਸ ਦਿੰਦਾ ਫਿਰ ਉਸ ਤੋਂ ਬਾਅਦ ਉਹਦਾ ਵਿਸ਼ਲੇਸ਼ਣ ਆਪਾਂ ਕਰਾਂਗੇ। ਖਬਰ ਇਹ ਹੈ ਕਿ PM ਦੀ ਆਰਥਿਕ ਸਲਾਹਕਾਰ ਪਰਿਸ਼ਦ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਕਿ 1950 ਤੋਂ ਲੈ ਕੇ 2015 ਤੱਕ ਇੰਡੀਆ ਦੇ ਵਿੱਚ 7.8% ਹਿੰਦੂ ਆਬਾਦੀ ਘਟ ਹੋਈ ਹੈ ਤੇ 43% 43% ਜਿਹੜੀ ਮੁਸਲਮਾਨ ਆਬਾਦੀ ਹੈ ਉਹਦੇ ਵਿੱਚ ਇਨਕਰੀਜ਼ ਹੋਇਆ ਹੈ। ਬਾਕੀ ਸਿੱਖਾਂ, ਬੁੱਧਾਂ ਅਤੇ ਜੈਨਾਂ ਦੀ ਪਾਪੂਲੇਸ਼ਨ ਦੇ ਵਿੱਚ ਵੀ ਉਹਨਾਂ ਨੇ ਇਨਕਰੀਜ਼ ਦੱਸਿਆ ਹੈ ਤੇ ਸਿਰਫ ਜੋ ਡਿਕਰੀਜ਼ ਦੱਸਿਆ ਉਹ ਹਿੰਦੂਆਂ ਦੀ ਪਾਪੂਲੇਸ਼ਨ ਦੇ ਵਿੱਚ ਦੱਸਿਆ। ਤੇ ਇਹਦਾ ਮਤਲਬ ਇਹ ਹੈ ਕਿ ਜੇ ਇੰਡੀਆ ਦੀ ਜਿੰਨੀਆਂ ਵੀ ਮਾਈਨੋਰਿਟੀ ਹੈਗੀਆਂ ਉਹਨਾਂ ਦੀ ਤਾਂ ਪਾਪੂਲੇਸ਼ਨ ਵਧ ਰਹੀ ਹੈ ਪਰ ਹਿੰਦੂਆਂ ਦੀ ਘਟ ਰਹੀ ਹੈ। ਇਸ ਕਿਸਮ ਦੀ ਕੰਟਰੋਵਰਸ਼ੀਅਲ ਰਿਪੋਰਟ ਇਲੈਕਸ਼ਨਾਂ ਦੇ ਦੌਰਾਨ ਰਿਲੀਜ਼ ਕੀਤੀ ਗਈ ਹੈ। ਕਿਤੇ ਨਾ ਕਿਤੇ ਇਹ ਇੰਡੀਅਨ ਇਲੈਕਸ਼ਨ ਨੂੰ ਮਾਈਨੋਰਿਟੀ ਵਰਸਸ ਮੈਜੋਰਿਟੀ ਬਣਾਉਣ ਦੀ ਕੋਸ਼ਿਸ਼ ਹੈਗੀ ਆ। ਮਾਈਨੋਰਿਟੀਜ਼ ਦੀ ਜਿਹੜੀ ਮਾਈਨੋਰਿਟੀਜ਼ ਦੀ ਇਨਕਰੀਜ਼ ਹੁੰਦੀ ਪਾਪੂਲੇਸ਼ਨ ਦਾ ਡਰ ਦਿਖਾ ਕੇ ਮੈਜੋਰਿਟੀ ਤੋਂ ਵੋਟਾਂ ਲੈਣਾ ਚਾਹੁੰਦੀ ਹੈ BJP ਸਰਕਾਰ ਤੇ ਇਹ ਜਿਹੜਾ ਫੀਅਰ ਕ੍ਰੀਏਟ ਕਰਨ ਦੀ ਕੋਸ਼ਿਸ਼ ਹੈ ਇਹ ਕਿਤੇ ਨਾ ਕਿਤੇ ਇਸ ਇਲੈਕਸ਼ਨ ਨੂੰ ਕਮਿਊਨਲ ਬਣਾਉਂਦਾ ਜਾ ਰਿਹਾ ਹੈ। ਆਪਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਿਆਨਾਂ ਦੀ ਗੱਲ ਕਰ ਲਈਏ, ਆਪਾਂ ਅਮਿਤ ਸ਼ਾਹ ਦੇ ਬਿਆਨਾਂ ਦੀ ਗੱਲ ਕਰ ਲਈਏ, ਉਹ ਲਗਾਤਾਰ ਕਮਿਊਨਲ ਹੁੰਦੇ ਜਾ ਰਹੇ ਨੇ। ਹਾਲਾਂਕਿ ਜਿਹੜਾ ਇੰਡੀਆ ਦਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ECI ਹੈ ਯਾਨੀ ਕਿ ਜਿਹੜਾ ਚੋਣ ਆਯੋਗ ਹੈ ਉਹ ਤਾਂ ਸੁੱਤਾ ਹੋਇਆ ਹੈ, ਉਹਨੂੰ ਕੋਈ ਜਗਾਉਣ ਵਾਲਾ ਨਹੀਂ। ਉਹ ਇਹ ਜਿਹੜੇ ਸਾਰੇ ਕਮਿਊਨਲ ਹਰਕਤਾਂ ਹੋ ਰਹੀਆਂ ਨੇ ਇਹਦੇ ਉੱਤੇ ਕੋਈ ਵੀ ਇੱਕ ਕਹਿ ਲਈਏ ਕਿ ਕੋਈ ਵੀ ਕਾਰਵਾਈ ਨਹੀਂ ਕਰ ਰਹੀਆਂ। ਜਦੋਂ ਤੋਂ ਇਹ ਰਿਪੋਰਟ ਇਹਨਾਂ ਨੇ PM ਦੀ ਕਮੇਟੀ ਨੇ ਰਿਲੀਜ਼ ਕੀਤੀ ਉਸ ਤੋਂ ਬਾਅਦ BJP ਨੇ ਇੱਕ ਨਵਾਂ ਮੁੱਦਾ ਬਣਾ ਲਿਆ। BJP ਕਹਿ ਰਹੀ ਹੈ ਕਿ ਸਾਊਥ ਏਸ਼ੀਆ ਦੇ ਵਿੱਚ ਹਿੰਦੂਆਂ ਵਾਸਤੇ ਕੋਈ ਵੀ ਮੁਲਕ ਨਹੀਂ ਬਚੂਗਾ ਜਿਸ ਹਿਸਾਬ ਨਾਲ ਹਿੰਦੂਆਂ ਦੀ ਪਾਪੂਲੇਸ਼ਨ ਘਟ ਰਹੀ ਹੈ।
ਤੇ ਕਮ ਹੋ ਰਹੀ ਹੈ ਲਗਾਤਾਰ, ਜਿੰਨੀ ਕਮ ਹੋ ਰਹੀ ਹੈ ਇਸ ਹਿਸਾਬ ਨਾਲ ਤਾਂ ਇੰਡੀਆ ਪੂਰੇ ਸਾਊਥ ਏਸ਼ੀਆ ਦੇ ਵਿੱਚ ਵੀ ਕੋਈ ਮੁਲਕ ਨਹੀਂ ਬਚੂਗਾ। ਇਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਜਿਹੜੇ ਸਾਡੇ ਪੜੋਸੀ ਮੁਲਕ ਹੈਗੇ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਇੱਥੇ ਮੁਸਲਮਾਨਾਂ ਦੀ ਪਾਪੂਲੇਸ਼ਨ ਵਧੀ ਹੈ। ਠੀਕ ਹੈ ਕਿ ਤੁਸੀਂ ਆਪਣੀ ਪਾਪੂਲੇਸ਼ਨ ਦੱਸਣੀ ਹੁੰਦੀ ਹੈ, ਤੁਸੀਂ ਪੜੋਸੀਆਂ ਦੀ ਪਾਪੂਲੇਸ਼ਨ ਨਾਲ ਕੀ ਕਰਨਾ। ਇਹ ਜਿਹੜਾ ਇੱਕ ਸਾਊਥ ਏਸ਼ੀਆ ਦੀ ਜਿਹੜੀ ਜੀਓਗ੍ਰਾਫੀ ਹੈ ਉਹਦੇ ਵਿੱਚ ਇਹ ਦਰਸਾਉਣ ਦੀ ਕੋਸ਼ਿਸ਼ ਕਰਨਾ ਕਿ ਇੱਥੇ ਤਾਂ ਮੁਸਲਮਾਨਾਂ ਦੀ ਆਬਾਦੀ ਵੱਧ ਰਹੀ ਹੈ ਤੇ ਮੁਸਲਮਾਨ ਹਿੰਦੂਆਂ ਵਾਸਤੇ ਖਤਰਾ ਹੈ ਗਿਆ, ਤੇ ਹੋਰ ਮਾਈਨੋਰਟੀ ਈਵਨ ਸਿੱਖਾਂ ਦੀ, ਬੌਧਾਂ ਦੀ, ਜੈਨਾਂ ਦੀ, ਇਹਨਾਂ ਦੀ ਪਾਪੂਲੇਸ਼ਨ ਇਹਨਾਂ ਨੇ ਵਧੀ ਹੋਈ ਦਿਖਾ ਕੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਦੇਖੋ ਮਾਈਨੋਰਟੀਜ਼ ਦੀ ਲਗਾਤਾਰ ਪਾਪੂਲੇਸ਼ਨ ਇਨਕਰੀਜ਼ ਹੋ ਰਹੀ ਹੈ ਤੇ ਹਿੰਦੂਆਂ ਦੀ ਘਟ ਰਹੀ ਹੈ, ਤੇ ਇਸ ਹਿਸਾਬ ਨਾਲ ਹਿੰਦੂਆਂ ਦਾ ਵਾਸਤੇ ਤਾਂ ਕੋਈ ਮੁਲਕ ਹੀ ਨਹੀਂ ਬਚੂਗਾ। ਇਸ ਕਿਸਮ ਦਾ ਜਿਹੜਾ ਇੱਕ ਪੂਰਾ ਨੈਰੇਟਿਵ ਬੀਜੇਪੀ ਤਿਆਰ ਕਰ ਰਹੀ ਹੈ। ਇਹਦੇ ਤੇ ਜਿਹੜਾ ਆਪਾਂ ਕਹੀਏ ਕਿ ਇੰਡੀਅਨ ਪੋਲਿਟਿਕਸ ਦੇ ਵਿੱਚ ਸਭ ਤੋਂ ਸਟੀਕ ਜਿਹਨੇ ਜਵਾਬ ਦਿੱਤਾ ਹੈ ਉਹ ਦਿੱਤਾ ਤੇਜਸਵੀ ਯਾਦਵ ਨੇ। ਤੇਜਸਵੀ ਯਾਦਵ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਹੈਗਾ ਤੇ ਬਿਹਾਰ ਦਾ ਵੱਡਾ ਆਗੂ ਬਣ ਕੇ ਉੱਭਰਿਆ ਹੈ ਉਹ, ਤੇ ਉੱਥੇ ਆਪਣੀ ਪਾਰਟੀ ਆਰਜੇਡੀ ਨੂੰ ਲੀਡ ਕਰਿਆ। ਉਹਨੇ ਕਿਹਾ ਹੈ ਕਿ ਇਸ ਸਰਕਾਰ ਨੇ ਸਾਲ 2020-21 ਤੱਕ ਜਿਹੜੀ ਜਨਗਣਨਾ ਕਰਾਣੀ ਸੀਗੀ, ਹਰ 10 ਸਾਲ ਬਾਅਦ ਇੰਡੀਆ ਦੇ ਵਿੱਚ ਪਾਪੂਲੇਸ਼ਨ ਦੀ ਕਾਊਂਟਿੰਗ ਹੁੰਦੀ ਹੈ ਜਿਹਨੂੰ ਜਨਗਣਨਾ ਜਾਂ ਸੈਂਸਸ ਵੀ ਕਹਿੰਦੇ ਆ, ਤੇ ਉਹ 2011 ਦੇ ਵਿੱਚ ਆਖਰੀ ਵਾਰ ਹੋਇਆ ਸੀਗਾ, ਉਸ ਤੋਂ ਪਹਿਲਾਂ 2001 ਚ ਹੋਇਆ ਸੀ। ਹਰ 10 ਸਾਲ ਦੇ ਪੀਰੀਅਡ ਬਾਅਦ ਇਹ ਜਿਹੜੀ ਜਨਗਣਨਾ ਹੁੰਦੀ ਸੀਗੀ, ਪਰ ਇਹਨਾਂ ਨੇ 2020-21 ਚ ਨਹੀਂ ਕਰਾਈ, ਤੇ ਕਹਿੰਦੇ ਉਸ ਟਾਈਮ ਇਹਨਾਂ ਨੇ ਕਿਹਾ ਕਿ ਕਰੋਨਾ ਫੈਲਿਆ ਹੋਇਆ ਇਸ ਕਰਕੇ ਅਸੀਂ ਨਹੀਂ ਕਰਾਈ, ਤੇ ਇਹਨਾਂ ਨੇ 2024 ਤੱਕ ਵੀ ਉਹ ਜਿਹੜੀ ਇੰਡੀਆ ਦੇ ਪੋਪੂਲੇਸ਼ਨ ਦੀ ਕਾਊਂਟਿੰਗ ਉਹ ਨਹੀਂ ਕਰਾਈ। ਤੇ ਤੇਜਸਵੀ ਯਾਦਵ ਕਹਿ ਰਿਹਾ ਕਿ ਇਹਨਾਂ ਨੇ 2024 ਤੱਕ ਤਾਂ ਕੋਈ ਕਾਊਂਟਿੰਗ ਨਹੀਂ ਕਰਾਈ, ਤੇ ਹੁਣ ਇਹ ਇਸ ਕਿਸਮ ਦੀ ਕੰਟਰੋਵਰਸ਼ੀਅਲ ਰਿਪੋਰਟ ਲੈ ਕੇ ਆ ਰਹੇ ਨੇ ਜਿਹਦਾ ਇਹ ਨਹੀਂ ਪਤਾ ਕਿ ਇਹਦਾ ਸਿਰ ਪੈਰ ਕੀ ਹੈ, ਇਹਨਾਂ ਨੇ ਕਿਵੇਂ ਇਹ ਡਾਟਾ ਕੱਢੇ ਹੈਗੇ। ਜਦੋਂ ਪਾਪੂਲੇਸ਼ਨ ਦੀ ਗਿਣਤੀ ਤੁਸੀਂ ਨਹੀਂ ਕਰਾ ਰਹੇ ਹੋ, ਫਿਰ ਇਸ ਕਿਸਮ ਦੇ ਡਾਟਾ ਤੁਸੀਂ ਕਿੱਥੇ ਕੱਢ ਕੇ ਲੈ ਕੇ ਆਏ ਹੋ, ਤੇ ਤੁਸੀਂ ਇਲੈਕਸ਼ਨ ਨੂੰ ਕਮਨਲ ਬਣਾਉਣ ਵਾਸਤੇ ਇਸ ਕਿਸਮ ਦੀਆਂ ਸੰਘੀਆਂ ਤੋਂ ਇਸ ਕਿਸਮ ਦੀਆਂ ਰਿਪੋਰਟਾਂ ਤਿਆਰ ਕਰਾ ਰਹੇ ਹੋ ਤਾਂ ਕਿ ਇੱਥੇ ਹਿੰਦੂ ਮੁਸਲਮਾਨ ਹੋ ਸਕੇ। ਮੈਨੂੰ ਲੱਗਦਾ ਕਿ ਤੇਜਸਵੀ ਯਾਦਵ ਹੋ ਰਹੇ ਉਹਦੇ ਜਿਹੜੇ ਫਾਦਰ ਸਾਹਿਬ ਸੀਗੇ ਲਾਲੂ ਪ੍ਰਸਾਦ ਯਾਦਵ, ਉਹ ਵੀ ਬਹੁਤ ਸਟਰੋਂਗ ਕਿਤੇ ਨਾ ਕਿਤੇ ਜਿਹੜੇ ਮਾਈਨੋਰਟੀਜ਼ ਦੇ ਪੱਖ 'ਚ ਖੜੇ ਹੁੰਦੇ ਸੀਗੇ, ਤੇ ਜਿਹੜਾ ਕਮਨਲ ਏਜੰਡਾ ਹੁੰਦਾ ਸੀਗਾ ਸੰਘ ਪਰਿਵਾਰ ਦਾ ਉਹਦੇ ਉਲਟ ਭੁਗਤਦੇ ਸੀਗੇ, ਉਹਦੇ ਉਲਟ ਬੋਲਦੇ ਸੀਗੇ ਹਮੇਸ਼ਾ। ਇਸੇ ਹਿਸਾਬ ਨਾਲ ਜਿਹੜਾ ਤੇਜਸਵੀ ਯਾਦਵ ਹੈ ਉਹ ਇਹ ਮੁੰਡਾ ਵੀ ਲਗਾਤਾਰ ਉਸੇ ਤਰੀਕੇ ਨਾਲ ਤਿਆਰ ਹੋ ਰਿਹਾ ਹੈ। ਉੱਦਾਂ ਤਾਂ ਮੈਂ ਕਈ ਵਾਰ ਕਹਿੰਦਾ ਕਿ ਜਿਹੜੇ ਇੰਡੀਆ ਦੇ ਪੋਲੀਟੀਸ਼ੀਅਨਸ ਹੈਗੇ ਸਾਰਿਆਂ ਨੇ ਆਪਣੇ ਮੁੰਡੇ ਜਿਹੜੇ ਹੈਗੇ ਆ ਉਹ ਬਾਹਰ ਯੂਨੀਵਰਸਿਟੀਆਂ ਦੇ ਵਿੱਚ, ਬਾਹਰਲੇ ਮੁਲਕ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਵਾਸਤੇ ਭੇਜਦੇ। ਕਿਸੇ ਨੇ US ਦੀ ਯੂਨੀਵਰਸਿਟੀਆਂ 'ਚ ਭੇਜਤਾ ਸੀਗਾ, ਕਿਸੇ ਨੇ ਇੰਗਲੈਂਡ ਦੀ ਯੂਨੀਵਰਸਿਟੀਆਂ ਦੇ ਵਿੱਚ ਭੇਜਤੇ। ਸਿਰਫ ਲਾਲੂ ਪ੍ਰਸਾਦ ਯਾਦਵ ਇੱਦਾਂ ਦਾ ਪੋਲੀਟੀਸ਼ੀਅਨ ਸੀਗਾ ਜਿਹਨੇ ਆਪਣਾ ਮੁੰਡਾ ਕਿਤੇ ਵੀ ਪੜ੍ਹਨ ਨਹੀਂ ਭੇਜਿਆ। ਉਹਨੇ ਕਿਹਾ ਕਿ ਤੂੰ ਇੱਥੇ ਹੀ ਰਹਿ, ਕ੍ਰਿਕਟ ਖੇਡ। ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਕ੍ਰਿਕਟ ਖੇਡਦਾ ਹੁੰਦਾ ਸੀਗਾ, ਰਣਜੀ ਦਾ ਪਲੇਅਰ ਰਿਹਾ, ਅੰਡਰ 19 ਦਾ ਵੀ ਪਲੇਅਰ ਰਿਹਾ, IPL ਦੇ ਵਿੱਚ ਵੀ ਸੀਗਾ, ਤੇ ਉਸ ਤੋਂ ਉਹਨੂੰ ਕਿਤੇ ਬਾਹਰ ਨਹੀਂ ਭੇਜਿਆ। ਤੇ 9ਵੀਂ ਉਹ ਜਿਹੜਾ ਲਾਲੂ ਯਾਦਵ ਦਾ ਮੁੰਡਾ 9ਵੀਂ ਫੇਲ ਹੋ ਗਿਆ ਸੀਗਾ, ਉਹਨੂੰ ਆਪਣੇ ਇੱਥੇ ਬਿਹਾਰ ਦੇ ਵਿੱਚ ਹੀ ਰੱਖਿਆ, ਇੰਡੀਆ ਦੇ ਵਿੱਚ ਤੁਰਨ ਫਿਰਨ ਦਿੱਤਾ। ਉਸ ਕਰਕੇ ਜਿਹੜੀ ਉਹਦੀ ਜਰਨਲ ਸਾਇੰਸ ਹੈਗੀ ਆ, ਭਾਵੇਂ ਉਹਦੇ ਕੋਲ MA PhD ਦੀ ਵਰਗੀਆਂ ਡਿਗਰੀਆਂ ਨਾ ਹੋਣ, ਪਰ ਲੋਕਾਂ 'ਚ ਕੀ ਚੱਲ ਰਿਹਾ, ਅਸਲ 'ਚ ਪੋਲੀਟੀਕਲ ਸਟੈਂਡ ਕੀ ਹੋਣਾ ਚਾਹੀਦਾ, ਉਹ ਕਿਤੇ ਨਾ ਕਿਤੇ ਤੇਜਸਵੀ ਯਾਦਵ ਦਾ ਸਭ ਤੋਂ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਇਸ ਟਾਈਮ ਇੰਡੀਆ ਦੇ ਵਿੱਚ ਸਭ ਤੋਂ ਸਟਰੋਂਗਲੀ ਜੇ ਆਪਾਂ ਕਹੀਏ ਪੋਲੀਟੀਕਲ ਕੰਟੈਂਡਰ ਇੰਡੀਆ ਦੇ ਵਿੱਚ ਕੋਈ ਬਣ ਕੇ ਉੱਭਰ ਰਿਹਾ, ਖਾਸ ਕਰ ਸੈਂਟਰਲ ਇੰਡੀਆ ਦੇ ਵਿੱਚ ਹਿੰਦੀ ਬੈਲਟ 'ਚ, ਉਹ ਤੇਜਸਵੀ ਯਾਦਵ ਹੈਗਾ। ਤੇਜਸਵੀ ਯਾਦਵ ਦਾ ਜਿਹੜਾ ਪੋਲੀਟੀਕਲ ਸੈਂਸ ਹੈ ਉਹ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਮੈਚੁਰ ਹੈ। ਉਹਦਾ ਰੀਜ਼ਨ ਮੈਂ ਦੱਸ ਹੀ ਚੁੱਕਿਆ, ਉਹਨੂੰ ਇੱਥੇ ਤੁਰਨ ਫਿਰਨ ਦਿੱਤਾ ਗਿਆ, ਤੇ ਲਾਲੂ ਯਾਦਵ ਨੇ ਕੋਈ ਫੈਂਸੀ ਡਿਗਰੀ ਵਾਸਤੇ ਦਾ ਮੋਹ ਨਹੀਂ ਰੱਖਿਆ। ਠੀਕ ਹੈ, ਜੇ ਉਹਨੂੰ ਵੀ ਫੇਲ ਹੈਗਾ ਤਾਂ ਫੇਲ ਹੈਗਾ, ਪਰ ਉਹਨੂੰ ਜਿੰਨੀ ਨੌਲੇਜ ਹੈਗੀ ਆ ਉਹ ਮੈਨੂੰ ਲੱਗਦਾ ਕਿ ਬਾਕੀ ਦੇ ਜਿਹੜੇ ਬਾਹਰ ਪੜ੍ਹ ਕੇ ਆਏ ਹੋਏ ਆ ਉਹਨਾਂ ਨੂੰ ਨਹੀਂ ਹੈਗੀ ਆ। ਤੇ ਮੈਂ ਵੀ ਇੱਕ ਵਾਰ ਗੱਲ ਕੀਤੀ ਸੀ ਅੱਧੇ ਘੰਟੇ, ਮੈਂ ਬਹੁਤ ਜਿੰਨੀਆਂ ਵੀ ਪੋਲੀਟੀਕਲ ਟਰਮਾਂ ਉਹਦੇ ਅੱਗੇ ਉਛਾਲੀਆਂ, ਘੱਟ ਗਿਣਤੀਆਂ ਦੀ ਹੋਊਗੀ ਜਾਂ ਫਿਰ ਮੈਜੋਰਿਟੀ ਵਾਲੀ ਹੋਊਗੀ ਜਾਂ ਫਿਰ ਡੈਮੋਕ੍ਰੇਸੀ, ਡਿਕਟੇਟਰਸ਼ਿਪ, ਜਿੰਨੀਆਂ ਵੀ ਟਰਮਾਂ ਤੇ ਮੈਂ ਗੱਲ ਕੀਤੀਆਂ ਪੋਲੀਟੀਕਲ ਟਰਮਾਂ ਤੇ, ਈਵਨ ਮੈਂ ਲੈਫਟ ਰਾਈਟ ਸਾਰੇ ਕਿਸਮ ਦੀਆਂ ਚੀਜ਼ਾਂ ਤੇ ਗੱਲ ਕੀਤੀਆਂ। ਉਸ ਬੰਦੇ ਦੀ ਇੰਨੀ ਕਲੈਰਿਟੀ ਸੀਗੀ ਸਾਰੇ ਚੀਜ਼ਾਂ ਤੇ ਕਿਤੇ ਨਾ ਕਿਤੇ ਲੱਗਦਾ ਕਿ ਉਹ ਇਸੇ ਕਰਕੇ ਹੈਗਾ। ਇਸੇ ਕਰਕੇ ਜਿਹੜੀ ਕਮਨਲ ਪੋਲਿਟਿਕਸ ਹੈ ਮੋਦੀ ਹੋਰਾਂ ਦੀ, ਉਹਦਾ ਸਭ ਤੋਂ ਸਟਰੋਂਗ ਵਿਰੋਧੀ ਕੋਈ ਬਣ ਕੇ ਉੱਭਰ ਰਿਹਾ ਤੇ ਉਹ ਤੇਜਸਵੀ ਯਾਦਵ ਬਣ ਕੇ ਉੱਭਰ ਰਿਹਾ। ਉਸ ਤੋਂ ਜਿਹੜੀ ਅਗਲੀ ਖਬਰ ਦੀ ਆਪਾਂ ਗੱਲ ਕਰੀਏ ਉਹ ਹੈਗੀ ਆ ਗੁਜਰਾਤ ਦੇ ਵਿੱਚ ਜਿਹੜੀ EVM ਇੱਕ ਬੰਦੇ ਨੇ ਪੂਰੀ ਹੈਕ ਕੀਤੀ ਸੀਗੀ ਤੇ ਈਵਨ ਬੂਥ ਕੈਪਚਰ ਕਰ ਲਿਆ ਸੀਗਾ। BJP ਦਾ ਦਾਊਦ ਇੱਕ ਸੀਟ ਪੈਂਦੀ ਹੈ, ਲੋਕ ਸਭਾ ਦੀ ਸੀਟ ਹੈਗੀ ਗੁਜਰਾਤ ਦੇ ਵਿੱਚ, ਬੇਸਿਕਲੀ ਬੀਲਾ ਦਵਾਸੀਆਂ ਦੀ ਸੀਟ ਹੈਗੀ। ਮੈਂ ਵੀ ਉੱਥੇ ਜਾ ਕੇ ਆਇਆ ਸੀਗਾ ਤੇ ਉੱਥੇ BJP ਦਾ ਇੱਕ MLA ਹੈਗਾ ਤੇ ਉਹਦਾ ਮੁੰਡਾ ਹੈਗਾ ਵਿਜੇ ਬਾਂਬੋਰ, ਉੱਥੇ ਵੱਡਾ ਬਦਮਾਸ਼ ਵੀ ਹੈਗਾ। ਉਹ ਇੱਕ ਪੋਲਿੰਗ ਬੂਥ ਦੇ ਵਿੱਚ ਵੜਦਾ ਹੈਗਾ ਤੇ ਉੱਥੇ ਉਹ Facebook ਲਾਈਵ ਚਲਾ ਦਿੰਦਾ ਉਹਦਾ ਕੋਈ ਗੁਰਗਾ, ਤੇ ਉਹ ਫੋਨ ਹੱਥ 'ਚ ਫੜ ਲੈਂਦਾ ਤੇ ਐਦਾਂ EVM ਨੂੰ ਫੜ ਕੇ ਕਹਿੰਦਾ ਕਿ ਇਹ ਤਾਂ ਮੇਰੇ ਬਾਪ ਦੀ ਹੈਗੀ ਆ।
ਤੇ ਉੱਥੇ ਬੂਥ ਨੂੰ ਕੈਪਚਰ ਕਰਦਾ ਹੈ ਤੇ ਉਹਦੀ ਫੇਸਬੁੱਕ ਤੇ ਉਹਦੀ ਲਾਈਵ ਵੀਡੀਓ ਬਣਾ ਰਿਹਾ ਸੀਗਾ। ਉਹ ਵੀਡੀਓ ਬਹੁਤ ਸਾਰੇ ਲੋਕਾਂ ਨੇ ਡਾਊਨਲੋਡ ਕਰ ਲਈ, ਕਾਂਗਰਸ ਵਾਲਿਆਂ ਨੇ ਵੀ ਡਾਊਨਲੋਡ ਕਰ ਲਈ। ਬਾਅਦ 'ਚ ਉਹਨੇ ਮੁੰਡੇ ਨੇ ਤਾਂ ਡਿਲੀਟ ਕਰ ਦਿੱਤੀ ਕਿਉਂਕਿ ਪ੍ਰੈਸ਼ਰ ਪਿਆ ਬੀਜੇਪੀ ਵੱਲੋਂ, ਪਰ ਕਾਂਗਰਸ ਵਾਲਿਆਂ ਨੇ ਉਹ ਵੀਡੀਓ ਲੈ ਕੇ ਸ਼ਿਕਾਇਤ ਦਰਜ ਕਰਾਤੀ ECI ਅੱਗੇ, ਤੇ ECI ਨੇ ਕਿਹਾ ਹੈ ਕਿ ਉਸ ਬੂਥ ਤੇ ਦੁਬਾਰੇ VOTING ਹੋਊਗੀ। ਖਾਸਾ ਰੌਲਾ ਪੈ ਰਿਹਾ, ਤੁਸੀਂ ਵੀ ਟਵਿੱਟਰ ਤੇ ਜਾਂ ਫਿਰ YouTube ਤੇ ਜਾ ਕੇ ਉਸ ਵੀਡੀਓ ਨੂੰ ਦੇਖ ਸਕਦੇ ਹੋ। ਤੁਹਾਨੂੰ ਬਹੁਤ ਇੱਦਾਂ ਸ਼ੌਕ ਲੱਗੂਗਾ ਕਿ ਇੰਡੀਆ ਦੇ ਵਿੱਚ ਹੁਣ ਵੀ ਇਸ ਕਿਸਮ ਦੇ ਚੀਜ਼ਾਂ ਹੋ ਸਕਦੀਆਂ ਹੈਗੀਆਂ, ਕਿਵੇਂ ਬੂਥ ਕੈਪਚਰਿੰਗ ਹੁੰਦੀ ਹੈ ਉਹ ਤੁਹਾਨੂੰ ਲਾਈਵ ਦੇਖਣ ਨੂੰ ਮਿਲੂਗਾ। ਵਿਜੇ ਬਾਂਬੋਰ ਕਰਕੇ ਦਾਊਦ ਲਿਖ ਕੇ ਤੁਸੀਂ ਸਰਚ ਮਾਰੋਗੇ ਤਾਂ ਉਹਦੀ ਪੂਰੀ ਵੀਡੀਓ ਆ ਜਾਊਗੀ, ਜਿਹਦੇ 'ਚ ਉਹ ਕਿਤੇ ਨਾ ਕਿਤੇ EVM ਆਪਣੇ ਹੱਥ 'ਚ ਫੜੀ ਹੋਇਆ ਹੈ ਤੇ ਬੂਥ ਨੂੰ ਕੈਪਚਰ ਕਰੀ ਫਿਰਦਾ ਹੈਗਾ। ਹਾਲਾਂਕਿ ਹੁਣ ਬੈਕ ਸਟੈਪ ਤੇ ਹੈਗਾ, ਉਹਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਮੁੰਡੇ ਦੀ, ਤੇ ਉੱਥੇ ਦੁਬਾਰੇ ਇਲੈਕਸ਼ਨ ਹੋ ਰਿਹਾ ਹੈ। ਉਸ ਤੋਂ ਜਿਹੜੀ ਅਗਲੀ ਖਬਰ ਦੀ ਗੱਲ ਕਰੀਏ ਉਹ ਹੈਗੀ ਆ ਹਰਿਆਣਾ ਦਾ ਜਿਹੜਾ ਪੂਰਾ ਸਿਆਸੀ ਉਠਾ ਪਟਕ ਚੱਲ ਰਿਹਾ ਉਹਦੇ ਬਾਰੇ। ਜਨਨਾਇਕ ਜਨਤਾ ਪਾਰਟੀ JJP ਦਾ ਜਿਹੜਾ ਵੱਡਾ ਆਗੂ ਹੈਗਾ ਦੁਸ਼ਯੰਤ ਚੌਟਾਲਾ, ਜਿਹੜਾ ਕਿ ਪਹਿਲਾਂ ਹੁਣ ਤਾਂ ਸਾਬਕਾ ਡਿਪਟੀ CM ਹੋ ਗਿਆ, ਪਹਿਲਾਂ BJP ਦਾ ਅਲਾਈਅੰਸ ਪਾਰਟਨਰ ਸੀਗਾ, ਸਰਕਾਰ ਵੀ ਚਲਾਈ। ਹੁਣ ਉਹਨੇ ਰਾਜਪਾਲ ਜਿਹੜਾ ਹਰਿਆਣਾ ਦਾ ਗਵਰਨਰ ਹੈ ਉਹਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਜਿਹੜਾ ਹਰਿਆਣਾ ਦੇ ਵਿੱਚ ਜਿਹੜੀ ਸਰਕਾਰ ਹੈ ਉਹ ਅਲਪਮਤ ਦੇ ਵਿੱਚ ਹੈ, ਯਾਨੀ ਕਿ ਉਹਦੀ ਮੈਜੋਰਿਟੀ ਨਹੀਂ ਹੈ, ਤੇ ਤੁਸੀਂ ਫਲੋਰ ਟੈਸਟ ਕਰਾਓ। ਹੁਣ 4.5 ਸਾਲ ਤਾਂ ਤੂੰ ਉਹਨਾਂ ਦੀ ਗੋਦ 'ਚ ਬੈਠਾ ਸੀਗਾ ਤੇ ਤੈਨੂੰ ਉਹਨਾਂ ਨੇ ਲਾਤ ਮਾਰ ਕੇ ਬਾਹਰ ਕੱਢਦਾ, ਤਾਂ ਤੂੰ ਹੁਣ ਕਹਿ ਰਿਹਾ ਕਿ ਫਲੋਰ ਟੈਸਟ ਕਰਾਓ। ਇਹ ਤਾਂ ਫਲੋਰ ਟੈਸਟ ਤਾਂ ਜੇ ਆਪਾਂ ਟੈਕਨੀਕਲੀ ਦੇਖੀਏ ਤੇ ਮਾਰਚ ਦੇ ਵਿੱਚ ਕਰਵਾਇਆ ਗਿਆ ਸੀਗਾ ਤੇ ਭੁਪਿੰਦਰ ਹੁੱਡਾ ਦੀ ਮੰਗ ਤੇ ਕਰਾਇਆ ਗਿਆ ਸੀਗਾ, ਤੇ ਫਲੋਰ ਟੈਸਟ 6 ਮਹੀਨੇ ਦੇ ਵਿੱਚ ਇੱਕ ਵਾਰ ਹੋ ਸਕਦਾ ਹੈ, ਇੱਕ ਵਾਰ ਹੋ ਚੁੱਕਿਆ, ਤੇ ਹੁਣ ਸਤੰਬਰ ਤੱਕ ਉਹ ਲਾਗੂ ਰਹੂਗਾ। ਤੇ ਇੱਕ ਆਪਾਂ ਜੇ ਟੈਕਨੀਕਲੀ ਦੇਖੀਏ, ਜੇ ਇੰਡੀਆ ਦੇ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਦੇਖੀਏ ਤਾਂ ਹੁਣ ਫਲੋਰ ਟੈਸਟ ਨਹੀਂ ਹੋ ਸਕਦਾ। ਪਰ ਮੇਰਾ ਇਹ ਮੰਨਣਾ ਹੈ ਕਿ ਜੇ ਗਵਰਨਰ ਚਾਹੇ ਤਾਂ ਫਲੋਰ ਟੈਸਟ ਹੋ ਸਕਦਾ ਹੈ। ਗਵਰਨਰ ਨੂੰ ਇਸ ਤੇ ਸੰਗਿਆਨ ਲੈ ਕੇ ਫਲੋਰ ਟੈਸਟ ਕਰਾਉਣਾ ਚਾਹੀਦਾ, ਕਿਉਂਕਿ ਜਿਹੜੀ ਸਰਕਾਰ ਹੈਗੀ ਆ ਨਾਇਬ ਸਿੰਘ ਸੈਣੀ ਦੀ ਹਰਿਆਣਾ ਦੇ BJP ਦੀ, ਉਹਦੇ ਕੋਲ ਪੂਰੇ 45 ਵਿਧਾਇਕ ਨਹੀਂ ਹਨ। ਉਹਨਾਂ ਕੋਲ 42 ਤੋਂ ਲੈ ਕੇ 43 ਵਿਧਾਇਕ ਹੈਗੇ ਆ। ਉਸ ਤੋਂ ਜਿਹੜੀ ਅਗਲੀ ਖਬਰ ਦੀ ਆਪਾਂ ਗੱਲ ਕਰੀਏ ਉਹ ਹੈਗੀ ਸੀਰਮ ਇੰਸਟੀਚਿਊਟ ਆਫ ਇੰਡੀਆ ਵਾਲੀ। ਕਰੋਨਾ ਆਪਾਂ ਨੂੰ ਸਾਰਿਆਂ ਨੂੰ ਯਾਦ ਹੈਗਾ, ਕਰੋਨਾ ਦੇ ਵਿੱਚ ਆਪਾਂ ਨੂੰ 2 ਵੈਕਸੀਨਾਂ ਦੇ ਟੀਕੇ ਵੀ ਲੱਗੇ ਸੀਗੇ, ਤੇ ਜਿਹੜੇ ਟੀਕੇ ਲੱਗੇ ਸੀ, ਜਿਸ ਕੰਪਨੀ ਨੇ ਟੀਕੇ ਬਣਾਏ ਸੀ ਇੰਡੀਆ ਵਿੱਚ, ਉਹਦਾ ਨਾਂ ਹੈਗਾ ਸੀਰਮ ਇੰਸਟੀਚਿਊਟ ਆਫ ਇੰਡੀਆ। ਉਹਦਾ ਟਾਈ ਅਪ ਸੀਗਾ ਐਸਟ੍ਰਾਜੈਨੇਕਾ ਨਾਲ ਤੇ ਆਕਸਫੋਰਡ ਯੂਨੀਵਰਸਿਟੀ ਨਾਲ। ਇਹਨਾਂ ਤਿੰਨਾਂ ਨੇ ਮਿਲ ਕੇ ਕੋਵਿਸ਼ੀਲਡ ਨਾਂ ਦੀ ਇੱਕ ਵੈਕਸੀਨ ਬਣਾਈ ਸੀਗੀ, ਜਿਹਦੇ ਤੇ ਬ੍ਰਿਟੇਨ ਦੇ ਵਿੱਚ ਰੌਲਾ ਪੈ ਰਿਹਾ ਹੈ। ਬ੍ਰਿਟੇਨ ਦੀ ਹਾਈ ਕੋਰਟ ਦੇ ਵਿੱਚ ਬਹੁਤ ਸਾਰੇ ਬੰਦਿਆਂ ਨੇ ਯਾਚਕਾਵਾਂ ਦਾਖਲ ਕੀਤੀਆਂ ਸੀਗੀਆਂ, ਜਿਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਸਾਡਾ ਕੋਈ ਨਾ ਕੋਈ ਬੰਦਾ ਮਰ ਗਿਆ, ਕੋਈ ਉਹ ਵੈਕਸੀਨ ਕਰਕੇ ਵਿਕਲਾਂਗ ਹੋ ਗਿਆ ਹੈਗਾ, ਤੇ ਇਹਦੇ ਤੇ ਕਾਰਵਾਈ ਕੀਤੀ ਜਾਣੀ ਚਾਹੀਏ। ਉੱਥੇ ਐਸਟ੍ਰਾਜੈਨੇਕਾ ਨੇ ਮੰਨਿਆ ਸੀਗਾ ਕਿ ਸਾਡੀ ਵੈਕਸੀਨ ਕਰਕੇ ਬਹੁਤ ਸਾਰੇ ਬੰਦਿਆਂ ਨੂੰ ਦਿੱਕਤਾਂ ਆਈਆਂ ਨੇ, ਬਹੁਤ ਸਾਰੀ ਮੌਤਾਂ ਹੋਈਆਂ ਨੇ, ਤੇ ਉਹਨਾਂ ਨੇ ਆਪਣੀ ਪੂਰੇ ਦੁਨੀਆ ਭਰ ਤੋਂ ਆਪਣੇ ਜਿਹੜੇ ਵੈਕਸੀਨ ਸੀਗੀ ਉਹ ਵਾਪਸ ਮੰਗਾ ਲਈ ਸੀ। ਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਤੇ ਵੀ ਦਬਾਅ ਪੈ ਰਿਹਾ ਸੀਗਾ। ਸੀਰਮ ਇੰਸਟੀਚਿਊਟ ਆਫ ਇੰਡੀਆ ਮੈਂ ਦੱਸ ਦਿੰਦਾ ਆਧਾਰ ਪੂਨਾ ਵਾਲਾ ਦਾ ਹੈਗਾ। ਆਧਾਰ ਪੂਨਾ ਵਾਲੇ ਨੇ ਇਲੈਕਟੋਰਲ ਬੌਂਡ ਰਾਹੀਂ BJP ਨੂੰ 50 ਕਰੋੜ ਰੁਪਏ ਦਾ ਚੰਦਾ ਵੀ ਦਿੱਤਾ ਸੀਗਾ। ਇਹ ਇਨਫੋਰਮੇਸ਼ਨ ਜ਼ਰੂਰੀ ਹੈ। ਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਇਹ ਕਿਹਾ ਕਿ ਅਸੀਂ ਦਸੰਬਰ 2021 ਤੋਂ ਬਾਅਦ ਕੋਈ ਵੀ ਕੋਵਿਡ ਦੀ ਵੈਕਸੀਨ ਨਹੀਂ ਬਣਾਈ ਹੈਗੀ ਆ। ਸਾਨੂੰ ਪਤਾ ਹੈ ਕਿ ਬਹੁਤ ਸਾਰੀ ਸ਼ਿਕਾਇਤਾਂ ਆ ਰਹੀਆਂ ਨੇ, ਤੇ ਇਹਨਾਂ ਨੇ ਆਪਣਾ ਆਫੀਸ਼ੀਅਲ ਬਿਆਨ ਦੇਣਾ ਪਿਆ। ਲਗਾਤਾਰ ਸੀਰਮ ਇੰਸਟੀਚਿਊਟ ਆਫ ਇੰਡੀਆ ਅਤੇ ਆਧਾਰ ਪੂਨੇ ਵਾਲੇ ਤੇ ਲਗਾਤਾਰ ਲੋਕ ਲਿਖ ਰਹੇ ਹਨ ਕਿ ਇਹਨਾਂ ਨੇ ਪੂਰੇ ਇੰਡੀਆ ਦੇ ਬੰਦਿਆਂ ਦੀ ਕਿਤੇ ਨਾ ਕਿਤੇ ਆਪਾਂ ਕਹਿ ਸਕਦੇ ਹਾਂ ਕਿ ਜਾਨਾਂ ਖਤਰੇ 'ਚ ਪਾਤੀਆਂ ਸੀ। ਹੁਣ ਜੇ ਇਹ ਕੋਰੋਨਾ ਵੈਕਸੀਨ ਦੀ ਗੱਲ ਕਰੀਏ, ਕੋਰੋਨਾ ਵੈਕਸੀਨ ਤੇ ਬਹੁਤ ਜ਼ਿਆਦਾ ਵਿਵਾਦ ਪਹਿਲਾਂ ਵੀ ਰਿਹਾ ਹੈ, ਤੇ ਇਹਦੇ ਤੇ ਕਿਤੇ ਨਾ ਕਿਤੇ YouTube ਤੇ Facebook ਵੀ ਕੋਈ ਵੀ ਕੋਰੋਨਾ ਵੈਕਸੀਨ ਦੇ ਖਿਲਾਫ ਬੋਲਦਾ ਸੀਗਾ ਤੇ ਉਹ ਵੀਡੀਓਜ਼ ਨੂੰ ਬੈਨ ਕਰ ਦਿੰਦੇ ਸੀਗੇ, ਤੇ ਹੁਣ ਦੁਬਾਰੇ ਤੇ ਇਸ ਪੂਰੇ ਮਾਮਲੇ ਤੇ ਵਿਵਾਦ ਹੋ ਰਿਹਾ ਹੈ। ਉਹ ਤੋਂ ਅਗਲੀ ਖਬਰ ਦੀ ਜੇ ਗੱਲ ਕਰੀਏ ਉਹ ਹੈਗੀ ਆ ਬਹੁਜਨ ਸਮਾਜ ਪਾਰਟੀ ਵਾਲੀ। ਆਕਾਸ਼ ਆਨੰਦ ਜਿਹੜਾ ਕਿ ਮਾਇਆਵਤੀ ਦਾ ਭਤੀਜਾ ਸੀਗਾ, ਉਹਨੇ BJP ਦੇ ਖਿਲਾਫ ਤਿੱਖੇ ਬਿਆਨ ਦਿੱਤੇ ਸੀਗੇ, ਤੇ ਉਹਨੂੰ ਮਾਇਆਵਤੀ ਨੇ ਆਪਣੇ ਪਦ ਤੋਂ ਹਟਾਤਾ ਸੀਗਾ। ਨੈਸ਼ਨਲ ਕੋਆਰਡੀਨੇਟਰ ਹੁੰਦਾ ਸੀਗਾ ਉਸ ਤੇ। ਫਿਰ ਆਕਾਸ਼ ਆਨੰਦ ਨੇ ਕਿਹਾ ਕਿ ਜਿਹੜੀ ਬਹੁਜਨ ਸਮਾਜ ਦੀ ਜਿਹੜੀ ਮਾਇਆਵਤੀ ਹੈਗੇ ਆ ਉਹ ਸਰਵਮਾਨਯ ਨੇਤਾ ਹੈਗੇ ਆ, ਤੇ ਉਹਨਾਂ ਦਾ ਹਰ ਜਿਹੜਾ ਫੈਸਲਾ ਉਹ ਸਰਵਮਾਨਯ ਤੇ ਮੈਨੂੰ ਵੀ ਇੱਕ ਹਿਸਾਬ ਨਾਲ ਮੇਰੇ ਲਈ ਵੀ ਠੀਕ ਹੈ। ਤੇ ਮਾਇਆਵਤੀ ਨੇ ਆਪਣੇ ਭਤੀਜੇ ਨੂੰ ਕਿਹਾ ਸੀਗਾ ਇਹ ਇਮੈਚੁਰ ਹੈ, ਇਹਨੂੰ ਹਜੇ ਮੈਚੁਰਿਟੀ ਦੀ ਪੂਰੀ ਆਈ ਨਹੀਂ ਹੈ। ਉਹ ਤੋਂ ਜਿਹੜੀ ਆਪਾਂ ਗੱਲ ਕਰੀਏ ਅਗਲੀ, ਉਹ ਸੈਮ ਪਿਤਰੋਦਾ ਵਾਲੀ ਹੈਗੀ ਆ। ਸੈਮ ਪਿਤਰੋਦਾ ਨੂੰ ਆਪਣਾ ਇਸਤੀਫਾ ਦੇਣਾ ਪਿਆ ਹੈ। ਉਹ ਇੰਡੀਅਨ ਓਵਰਸੀਜ਼ ਕਾਂਗਰਸ ਦੇ
ਪ੍ਰੈਜ਼ੀਡੈਂਟ ਸੀਗੇ ਤੇ ਉਹਨਾਂ ਦਾ ਜਿਹੜਾ ਬਿਆਨ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਇੰਡੀਆ ਦੇ ਨਾਰਥ ਈਸਟ ਵਾਲੇ ਹੈ ਉਹ ਤਾਂ ਚੀਨੀਆਂ ਨਾਲ ਮਿਲਦੇ ਨੇ, ਜਿਹੜੇ ਸਾਊਥ ਇੰਡੀਆ ਵਾਲੇ ਹੈਗੇ ਆ ਉਹ ਕਾਲਿਆਂ ਨਾਲ ਮਿਲਦੇ ਨੇ, ਤੇ ਪੱਛਮ ਵਾਲੇ ਅਰਬਾਂ ਨਾਲ ਮਿਲਦੇ ਨੇ, ਤੇ ਜਿਹੜੇ ਉੱਤਰ ਭਾਰਤ ਵਾਲੇ ਹੈਗੇ ਆ ਉਹ ਗੋਰਿਆਂ ਨਾਲ ਮਿਲਦੇ ਨੇ। ਇਸ ਕਿਸਮ ਦਾ ਉਹਨਾਂ ਦਾ ਬਿਆਨ ਸੀਗਾ ਜਿਹਦੇ ਤੇ ਰੌਲਾ ਪੈ ਗਿਆ ਤੇ ਬੀਜੇਪੀ ਨੇ ਇਹ ਨਸਲ ਰੇਸਿਸਟ ਕਿਤੇ ਨਾ ਕਿਤੇ ਨੂੰ ਬਿਆਨ ਡਿਕਲੇਅਰ ਕੀਤਾ ਤੇ ਰੌਲਾ ਪੈਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਆਪਣਾ ਕਿਨਾਰਾ ਕਰ ਲਿਆ ਸੀ। ਕਾਂਗਰਸ ਪਾਰਟੀ ਦੇ ਵੱਡੇ ਵੱਡੇ ਆਗੂਆਂ ਨੇ ਕਿਹਾ, ਈਵਨ ਜੈਰਾਮ ਰਮੇਸ਼ ਤੋਂ ਲੈ ਕੇ ਹੋਰ ਵੀ ਕਈ ਆਗੂਆਂ ਨੇ, ਕਿ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਸ ਤੋਂ ਬਾਅਦ ਜਦੋਂ ਬੈਕਫੁੱਟ ਤੇ ਕਾਂਗਰਸ ਆ ਗਈ, ਫਿਰ ਜਿਹੜਾ ਸੈਮ ਪਿਤਰੋ ਦਾ ਹੈ ਉਹਨੇ ਆਪਣਾ ਰੈਜ਼ਿਗਨੇਸ਼ਨ ਲਿਖ ਕੇ ਭੇਜ ਦਿੱਤਾ ਹੈ ਤੇ ਉਹਦਾ ਐਕਸੈਪਟ ਵੀ ਕਰ ਲਿਆ ਹੈ। ਹੁਣ ਇਹ ਨਹੀਂ ਪਤਾ ਕਿ ਸੈਮ ਪਿਤਰੋ ਦਾ ਨੇ ਉਹ ਰੈਜ਼ਿਗਨੇਸ਼ਨ ਖੁਦ ਲਿਖਿਆ ਹੈ ਜਾਂ ਫਿਰ ਉਹ ਤੋਂ ਰਿਜ਼ਾਈਨ ਕਰਵਾਇਆ ਗਿਆ ਹੈ। ਉੱਦਾਂ ਉਹ ਦੂਜੇ ਮੁਲਕ 'ਚ ਬੈਠਾ ਹੈਗਾ ਤੇ ਲਗਾਤਾਰ ਇੱਥੇ ਬਿਆਨਬਾਜ਼ੀ ਕਰ ਰਿਹਾ ਸੀਗਾ, ਉਹਦੇ ਕਰਕੇ ਕਿਤੇ ਨਾ ਕਿਤੇ ਮੋਦੀ ਹੋਰਾਂ ਨੂੰ ਮੁੱਦੇ ਮਿਲ ਜਾਂਦੇ ਸੀਗੇ। ਪਹਿਲਾਂ ਉਹਨੇ ਅਮਰੀਕਾ ਦਾ ਜਿਹੜਾ ਇਨਹੈਰੀਟੈਂਸ ਟੈਕਸ ਉਹਦੇ ਬਾਰੇ ਇੱਕ ਬਿਆਨ ਦਿੱਤਾ ਸੀਗਾ ਤੇ ਉਹਨੂੰ ਲੈ ਕੇ ਬੀਜੇਪੀ ਵਾਲੇ ਉੱਡ ਗਏ ਸੀਗੇ, ਤੇ ਹੁਣ ਜਿਹੜਾ ਇਹ ਬਿਆਨ ਸੀਗਾ ਇਹ ਤੇ ਰੇਸਿਜ਼ਮ ਨੂੰ ਲੈ ਕੇ ਉੱਡ ਗਏ ਤੇ ਲਗਾਤਾਰ ਉਹਦੇ ਤੇ ਹਮਲੇ ਕੀਤੇ ਤੇ ਬੈਠੇ ਬਿਠਾਇਆ ਕਿਤੇ ਨਾ ਕਿਤੇ ਬੀਜੇਪੀ ਨੂੰ ਮੁੱਦਾ ਮਿਲ ਜਾਂਦਾ ਹੈ। ਤੇ ਇਸੇ ਕਰਕੇ ਜਿਹੜਾ ਸੈਮ ਪਿਤਰੋ ਦਾ ਜਿਹੜਾ ਰੈਜ਼ਿਗਨੇਸ਼ਨ ਲਿੱਤਾ ਗਿਆ, ਮੈਨੂੰ ਲੱਗਦਾ ਕਿ ਲਿੱਤਾ ਗਿਆ ਕਾਂਗਰਸ ਪਾਰਟੀ ਵੱਲੋਂ, ਉਹ ਠੀਕ ਹੀ ਹੈ। ਘੱਟੋ ਘੱਟ ਜਿਹੜੇ ਬੰਦੇ ਇੱਥੇ ਫੀਲਡ 'ਚ ਹੈਗੇ ਉਹਨਾਂ ਤੋਂ ਕੋਈ ਗਲਤੀ ਹੁੰਦੀ ਹੈ ਉਹ ਤਾਂ ਸਮਝ ਵੀ ਆਉਂਦੀ ਹੈ। ਕੋਈ ਬਾਹਰ ਬੈਠਾ ਇੱਦਾਂ ਹੀ ਕੋਈ ਗਲਤੀਆਂ ਕਰੀ ਜਾਵੇ ਉਹ ਤਾਂ ਕਿਸੇ ਵੀ ਪੋਲੀਟੀਕਲ ਪਾਰਟੀ ਵਾਸਤੇ ਠੀਕ ਨਹੀਂ ਹੈ। ਤੇ ਇਸੇ ਕਿਸਮ ਦਾ ਫੈਸਲਾ ਫਿਰ ਕਾਂਗਰਸ ਨੇ ਵੀ ਲਿਆ। ਤਾਂ ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ ਤੇ ਇਹਨਾਂ ਦਾ ਵਿਸ਼ਲੇਸ਼ਣ। ਕੱਲ ਦੁਬਾਰਾ ਆਪਾਂ ਮਿਲਾਂਗੇ ਇਸੇ ਕਿਸਮ ਦੀਆਂ ਖਬਰਾਂ ਨਾਲ ਤੇ ਨਵੇਂ ਵਿਸ਼ਲੇਸ਼ਣ ਨਾਲ। ਤੁਸੀਂ ਦੇਖਦੇ ਅਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ।